ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ प्रोग्राम सचो सच में। बहुत शुक्रिया जी डॉक्टर साहब अज 2 अगस्त 2018 सावन नानकशाही संमत 550 का दिन है। तो डॉक्टर साहब प्रोग्राम शुरू करने तो पहला अपने दर्शकों के श्रोतियां हमेशा तरह दस दिए व्यूअर्स, जे तुसी हक सच इंसाफ ते पैरा दिंदा इको एक चैनल TV 84 ਨੂੰ देखना चाहते हो तो तुसी देख सकते हो स्पैक्ट्रम केबल, आरसीएन केबल, बेल 5 केबल इन कैनेडा, roku, जादू बॉक्स, शावा, फेसबुक, TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ तुसी TV 84 ਨੂੰ देख सकते हो। व्यूअर्स, जे तुसी TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅਸੀਂ ਹਮੇਸ਼ਾ ਹੀ ਜੋ ਰੋਜ਼ਾਨਾ ਦੇ ਜੋ ਅਹਿਮ ਇਸ਼ੂ ਹੁੰਦੇ ਨੇ ਉਹ ਡਿਸਕਸ ਕਰਦੇ ਹਾਂ, ਤੁਹਾਡੇ ਵਿਚਾਰ ਵੀ ਜਾਣਦੇ ਹਾਂ। ਅੱਜ ਆਪਾਂ ਜਾਣਨਾ ਚਾਹਾਂਗੇ ਅੱਜ ਦਾ ਜੋ ਨਵਾਂ ਇਸ਼ੂ ਹੈ ਉਹ ਕਿਹੜਾ ਹੈ ਤੇ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ। ਜੀ ਦੇਖੋ, ਕੱਲ ਅਸੀਂ ਕਾਫੀ ਵੇਰਵੇ ਦੇ ਨਾਲ ਜਿਹੜਾ NCR ਨੈਸ਼ਨਲ ਰਜਿਸਟਰ ਆਫ NRC ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ ਜੀ ਇਸ ਦੀ ਰਿਪੋਰਟ ਪਬਲਿਸ਼ ਹੋਣ ਤੋਂ ਬਾਅਦ ਕਿਵੇਂ 40 ਲੱਖ ਲੋਕ ਅਸਾਮ ਦੇ ਵਿੱਚ, ਜਿਨ੍ਹਾਂ 'ਚ ਆਲਮੋਸਟ ਮੈਜੋਰਿਟੀ ਮੁਸਲਮਾਨਾਂ ਦੀ ਹੈ, ਉਹਨਾਂ ਨੂੰ ਗੈਰ ਕਾਨੂੰਨੀ ਬਣਾ ਦਿੱਤਾ ਗਿਆ ਜੀ, ਉਸ ਦੀਆਂ ਕੀ ਇੰਪਲੀਕੇਸ਼ਨਸ ਹੋਣਗੀਆਂ, ਉਸ ਦਾ ਖਾਸ ਤੌਰ ਤੇ ਨਾਰਥ ਈਸਟ ਦੇ ਵਿੱਚ ਜਿਹੜੇ ਸਿੱਖ ਨੇ ਅਸਾਮ ਦੇ ਵਿੱਚ, ਉਹਨਾਂ 'ਚੋਂ ਕਿੰਨੇ ਲੀਗਲ ਕਿੰਨੇ ਇਲੀਗਲ ਰੱਖੇ ਨੇ। ਔਰ ਇਹਦਾ ਈਵਨ ਸ਼ਿਲੋਂਗ ਮੇਘਾਲਿਆ ਜਿੱਥੇ ਆਲਰੇਡੀ 200 ਸਾਲ ਤੋਂ ਸਿੱਖ ਰਹਿੰਦੇ ਨੇ ਔਰ ਉੱਥੋਂ ਦਾ ਖਾਸੀ ਕਬੀਲਾ ਜਿਸ ਨੂੰ ਮੇਘਾਲਿਆ ਦੀ ਸਰਕਾਰ, ਜਿਹਦੇ 'ਚ ਕਿ ਹੁਣ BJP ਭਾਈਵਾਲ ਹੈ, ਉਹਨਾਂ ਦੀ ਹਮਾਇਤ ਹਾਸਲ ਹੈ, ਉਹ ਉਹਨਾਂ ਨੂੰ ਉੱਥੋਂ ਅਪਰੂਟ ਕਰਨਾ ਚਾਹੁੰਦੇ ਨੇ, ਕੱਢਣਾ ਚਾਹੁੰਦੇ ਨੇ। ਉਹਨਾਂ ਦਾ ਦੇ ਉੱਤੇ ਇਹਦਾ ਕੀ ਇਫੈਕਟ ਹੋਏਗਾ। ਜਦੋਂ ਅਸੀਂ ਇਸ ਸਾਰੇ ਵਿਸ਼ੇ ਨੂੰ ਟੱਚ ਕੀਤਾ ਤੇ ਇਹ ਲੱਗਦਾ ਸੀ ਕਿ ਸ਼ਾਇਦ ਇਸ ਗੱਲ ਦੇ ਲਈ ਵਕਤ ਲੱਗੇਗਾ ਅਜੇ, ਕਿਉਂਕਿ ਇਹ ਰਿਪੋਰਟ ਜਿਹੜੀ ਹੈ ਇਹ ਚੈਲੰਜ ਵੀ ਹੋਈ ਹੈ, ਫੀਅਰ ਵੀ ਹੈ। ਮਮਤਾ ਬੈਨਰਜੀ ਜਿਹੜੀ ਕਿ ਬੰਗਾਲ ਦੀ ਚੀਫ ਮਿਨਿਸਟਰ ਹੈ ਔਰ ਕਿਉਂਕਿ ਵੱਡੀ ਗਿਣਤੀ 'ਚ ਇਸ 'ਚੋਂ ਪ੍ਰਭਾਵਿਤ ਹੋਣ ਵਾਲੇ ਬੰਗਾਲੀ ਨੇ, ਉਸ ਨੇ ਇਸ ਦੇ ਉੱਤੇ ਜਿਹੜਾ ਤਿੱਖਾ ਸਟੈਂਡ ਵੀ ਲਿਆ। ਉਹਨੇ ਕਿਹਾ ਕਿ ਵੀ ਇਹ ਸਿਵਲ ਵਾਰ ਦੀ ਸ਼ੁਰੂਆਤ ਹੋਏਗੀ ਔਰ ਭਾਰੀ ਖੂਨ ਖਰਾਬਾ ਹੋਏਗਾ। ਸੋ ਇਸ ਦੇ ਉੱਤੇ ਈਵਨ ਗਵਰਨਮੈਂਟ ਵੀ ਲੱਗਾ ਘੜੀ ਦੀ ਘੜੀ ਕਿ ਉਹ ਡਿਫੈਂਸ ਦੇ ਉੱਤੇ ਜਾ ਰਹੇ ਨੇ। ਉਹਨਾਂ ਨੇ ਕਿਹਾ ਜੀ ਨਹੀਂ, ਅਸੀਂ ਹੋਰ ਮੌਕਾ ਜਿਹੜਾ ਦਿਆਂਗੇ ਔਰ ਉਹਨਾਂ ਦੀਆਂ ਵੋਟਾਂ ਕੈਂਸਲ ਨਹੀਂ ਕੀਤੀਆਂ ਜਾਣਗੀਆਂ ਔਰ ਇਸ ਕਿਸਮ ਦਾ। ਲੇਕਿਨ ਅਜੇ 24 ਘੰਟੇ ਇਸ ਰਿਪੋਰਟ ਨੂੰ ਨਹੀਂ ਬੀਤੇ ਆਇਆਂ ਨੂੰ ਕਿ ਆਲਰੇਡੀ ਜਿਹੜਾ ਸਾਡਾ ਖਦਸ਼ਾ ਸੀ, ਜਿਹੜਾ ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਜ਼ਾਹਰ ਕੀਤਾ, ਉਹ ਸੱਚ ਸਾਬਤ ਹੋਇਆ। ਔਰ ਪਿਛਲੇ ਇਸ ਸਾਰੇ ਦਿਨ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਕਿਵੇਂ ਮੇਘਾਲਿਆ ਦੇ ਵਿੱਚ, ਕਿਉਂਕਿ ਇਸ ਗੱਲ ਦਾ ਧਿਆਨ ਰਹੇ, ਜਿਵੇਂ ਅਸੀਂ ਪਹਿਲਾਂ ਵੀ ਮੈਂਸ਼ਨ ਕੀਤਾ ਸੀ ਕਿ ਹੁਣ ਦਾ ਅਸਾਮ ਔਰ ਜਿਹੜੀਆਂ ਦੂਸਰੀਆਂ ਨਾਲ ਲੱਗਦੀਆਂ ਨਾਰਥ ਈਸਟ ਦੀਆਂ ਸਟੇਟਾਂ ਨੇ, ਉਹ ਮੇਘਾਲਿਆ ਹੋਏ, ਅਰੁਣਾਚਲ ਪ੍ਰਦੇਸ਼ ਹੋਏ ਔਰ ਮਿਜ਼ੋਰਮ ਹੋਏ, ਇਹ ਸਾਰੀਆਂ ਜਿਹੜੀਆਂ ਨੇ ਅਸਾਮ 'ਚੋਂ ਹੀ ਕੱਟ ਕੇ ਬਣਾਈਆਂ ਗਈਆਂ। ਔਰ ਕੋਈ 1960 ਦੇ ਵਿੱਚ ਬਣੀ ਹੈ, ਕੋਈ 1970 ਦੇ ਵਿੱਚ ਬਣੀ ਹੈ, ਕਿਉਂਕਿ ਬ੍ਰਿਟਿਸ਼ ਪੀਰੀਅਡ 'ਚ ਜਿਹੜੇ ਸਾਰੇ ਭਾਰਤ ਦੇ 7 ਉਹਨਾਂ ਦੇ ਪ੍ਰੋਵਿੰਸ ਸੀ, ਉਹਨਾਂ 'ਚ ਅਸਾਮ ਇੱਕ ਵੱਡਾ ਪ੍ਰੋਵਿੰਸ ਸੀ। ਸੋ ਇਹ ਅਸਾਮ ਦੇ ਵਿੱਚ ਸਾਰੀਆਂ ਨਾਰਥ ਈਸਟ ਦੀਆਂ ਸਟੇਟਾਂ ਸੀ। ਹਾਲਾਂਕਿ ਮਨੀਪੁਰ ਜਿਹੜਾ ਇਹ ਅੱਡ ਰਿਆਸਤ ਸੀ, ਪਰ ਇਹ ਬਾਕੀ ਜਿੰਨੇ ਉੱਥੇ ਬਣੇ ਨੇ, ਨਾਗਾਲੈਂਡ ਵੀ ਅਸਾਮ 'ਚੋਂ ਹੀ ਕ੍ਰੀਏਟ ਹੋਇਆ। ਔਰ ਉਸ ਸਾਂਝੇ ਅਸਾਮ ਦੀ ਜਦੋਂ ਬ੍ਰਿਟਿਸ਼ ਪ੍ਰੋਵਿੰਸ ਸੀ, ਉਹਦੀ ਰਾਜਧਾਨੀ ਸ਼ਿਲੋਂਗ ਸੀ, ਜਿਹੜੀ ਕਿ ਹੁਣ ਮੇਘਾਲਿਆ ਦੀ ਰਾਜਧਾਨੀ ਹੈ ਔਰ ਅਸਾਮ ਨੇ ਆਪਣੀ ਰਾਜਧਾਨੀ ਗੁਹਾਟੀ 'ਚ ਬਣਾਈ ਹੈ। ਪਰ ਕਿਉਂਕਿ ਇਹ ਸਾਰਾ ਰਸਤੇ ਦੇ ਇਸ ਕਿਸਮ ਦੇ ਨੇ ਕਿ ਅਲਟੀਮੇਟਲੀ ਕਿਤੇ ਨਾ ਕਿਤੇ ਅਸਾਮ 'ਚੋਂ ਹੋ ਕੇ ਲੰਘਣਾ ਪੈਂਦਾ। ਹੁਣ ਜਿਵੇਂ ਅਸਾਮ ਦੀ ਜਿਹੜੀ ਇੱਕ ਵਾਦੀ ਹੈ ਬਰਾਕ ਵੈਲੀ, ਉਹਨਾਂ ਨੇ ਬਰਾਕ ਵੈਲੀ ਵਾਲਿਆਂ ਨੇ ਜੇ ਗੁਹਾਟੀ ਜਾਣਾ ਤਾਂ ਉਹਨਾਂ ਨੂੰ ਜਿਹੜਾ ਉਹ ਮੇਘਾਲਿਆ ਦੇ ਵਿੱਚੋਂ ਦੀ ਲੰਘਣਾ ਪੈਂਦਾ ਰਸਤੇ ਇਸ ਕਿਸਮ ਦੇ। ਔਰ ਇਸੇ ਤਰ੍ਹਾਂ ਬਾਕੀ ਇਲਾਕਿਆਂ ਦੇ ਨਾਲ ਵੀ ਹੈ। ਔਰ ਅਸਾਮ ਦੇ ਵਿੱਚ ਜਿਹੜੀ ਖਾਸ ਤੌਰ ਤੇ ਇਹ ਤਾਂ ਗੈਰ ਕਾਨੂੰਨੀ ਦੇ ਨਾਂ ਥੱਲੇ 40 ਲੱਖ ਬੇਘਰੇ ਕੀਤੇ, ਪਰ ਜਿਹੜੀ ਲੇਟੈਸਟ ਸੈਂਸਸ 2011 ਦੀ ਹੈ
ਉਹਦੇ ਮੁਤਾਬਕ ਵੀ ਮੁਸਲਮਾਨਾਂ ਦੀ ਪੋਪੂਲੇਸ਼ਨ ਲਗਭਗ 35% ਹੈ ਟੋਟਲ ਪੋਪੂਲੇਸ਼ਨ ਦਾ। ਸੋ ਜ਼ਾਹਰ ਹੈ ਕਿ ਇਹ ਜਿਹੜੀ ਸਾਰਾ ਇੱਕ ਮਾਹੌਲ ਇਸ ਵੇਲੇ ਐਂਟਾਈ ਮੁਸਲਮਾਨ ਇਹਨਾਂ ਨੇ ਸਿਰਜਿਆ ਆਰਐਸਐਸ ਨੇ, ਔਰ ਬੜੇ ਡੈਲੀਬਰੇਟ ਤਰੀਕੇ ਨਾਲ ਇਹਨਾਂ ਦੇ ਆਰਐਸਐਸ ਦੇ ਵਰਕਰ ਮੇਘਾਲਿਆ ਦੇ ਵਿੱਚ, ਅਸਾਮ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਸੀ। ਇਹਨਾਂ ਨੇ ਕਿਵੇਂ ਜਿਹੜੇ ਲੋਕਲ ਉਹਨਾਂ ਦੇ ਗੋਡਸ ਸੀ ਜਿਨ੍ਹਾਂ ਦਾ ਕੋਈ ਹਿੰਦੂ ਪੈਂਥੀਓਨ ਆਫ ਗੋਡਸ ਨਾਲ ਕੋਈ ਤਾਲੁਕ ਨਹੀਂ ਸੀ, ਕਿਵੇਂ ਉਹਨਾਂ ਨੇ ਉਸ ਨੂੰ ਹਿੰਦੂ ਮਾਈਥੋਲੋਜੀ ਨਾਲ ਜੋੜਿਆ, ਜਿਹੜਾ ਉਹਨਾਂ ਦਾ ਅਸਾਮ ਦਾ ਵੱਡਾ ਕਬੀਲਾ ਹੋਮ ਕਬੀਲਾ ਉਹਦੇ ਤੇ ਕਿਵੇਂ ਕੰਮ ਕੀਤਾ, ਕਿਵੇਂ ਇਹਨਾਂ ਨੇ ਜਿਹੜੀਆਂ ਕ੍ਰਿਸਚੀਅਨ ਮਿਸ਼ਨਰੀਜ਼ ਦੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਡਿਮੋਨਾਈਜ਼ ਕੀਤਾ ਔਰ ਈਵਨ ਭਾਵੇਂ ਖਾਸੀ ਕਬੀਲਾ ਜਿਹੜਾ ਮੇਘਾਲਿਆ ਦਾ ਹੈ ਉਹ ਵੱਡੀ ਗਿਣਤੀ 'ਚ ਈਸਾਈ ਨੇ, ਲੇਕਿਨ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਆਪਣੇ ਹਿੰਦੂਤਵੀ ਐਲੀਮੈਂਟਸ ਦੇ ਰਾਹੀਂ ਉਹਨਾਂ ਨੂੰ ਦੂਸਰਿਆਂ ਦੇ ਖਿਲਾਫ, ਜਿਵੇਂ ਸਿੱਖਾਂ ਦੇ ਖਿਲਾਫ ਭੜਕਾ ਕੇ ਔਰ ਸਿੱਖਾਂ ਤੇ ਹਮਲਾ ਕਰਵਾਇਆ ਜਿਹੜੇ 200 ਸਾਲ ਤੋਂ ਰਹਿ ਰਹੇ ਨੇ ਉੱਥੇ। ਔਰ ਇਸੇ ਤਰ੍ਹਾਂ ਹੀ ਹੁਣ ਇਸ ਖਾਸੀ ਕਬੀਲੇ ਨੂੰ ਆਰਐਸਐਸ ਵਾਲੇ, ਕਿਉਂਕਿ ਹੁਣ ਮੇਘਾਲਿਆ ਦੇ ਵਿੱਚ ਜਿਹੜੀ ਸਰਕਾਰ ਹੈ ਉਹਦੇ ਵਿੱਚ ਬੀਜੇਪੀ ਉਹਦੀ ਪਾਰਟਨਰ ਹੈ, ਭਾਵੇਂ ਖੇਤਰੀ ਪਾਰਟੀ ਰੂਲ ਕਰ ਰਹੀ ਹੈ ਪਰ ਬੀਜੇਪੀ ਦੇ ਨਾਲ ਅਲਾਈਅੰਸ ਉਹਨਾਂ ਨੇ ਕੀਤਾ। ਸੋ ਉਹਨਾਂ ਨੇ ਜਿਹੜਾ ਉਹਨਾਂ ਨੂੰ ਹੁਣ ਮੁਸਲਮਾਨਾਂ ਦੇ ਖਿਲਾਫ ਵੀ ਜਿਹੜਾ ਉਹ ਪੂਰਾ ਭੜਕਾ ਕੇ ਔਰ ਸ਼ੁਰੂ ਹੋਇਆ। ਔਰ ਅੱਜ ਦੀ ਜਿਹੜੀ ਇੱਕ ਮੇਨ ਖਬਰ ਕਿ ਵੀ ਆਲਰੇਡੀ ਉਹਨਾਂ ਨੇ ਮੇਘਾਲਿਆ ਦੇ ਵਿੱਚ ਥਾਂ ਥਾਂ ਤੇ ਆਪਣੇ ਪੋਸਟਾਂ ਬਣਾ ਦਿੱਤੀਆਂ ਔਰ ਉਹਦੇ 'ਚ ਖਾਸੀ ਜਿਹੜੇ ਕਬੀਲੇ ਦੇ ਸਟੂਡੈਂਟਸ ਨੇ ਉਹ ਪੁਲਿਸ ਦੇ ਨਾਲ ਰਲ ਕੇ ਜਿਹੜੇ ਅਸਾਮ ਤੋਂ ਲੋਕ ਗੁਹਾਟੀ ਜਾਣ ਦੇ, ਜਿਹੜੇ ਅਸਾਮ ਤੋਂ ਗੁਹਾਟੀ ਜਾਣ ਲਈ ਜਿਹੜੀ ਇਹ ਬਰਾਕ ਵੈਲੀ ਹੈ ਜਿਨ੍ਹਾਂ ਨੇ ਮੇਘਾਲਿਆ 'ਚੋਂ ਗੁਜ਼ਰਨੇ, ਉਹਨਾਂ ਨੂੰ ਉਹਨਾਂ ਨੇ ਥਾਂ ਥਾਂ ਤੇ ਰੋਕ ਕੇ ਉਹਨਾਂ ਦੀਆਂ ਗੱਡੀਆਂ ਬੱਸਾਂ ਉੱਥੇ ਉਹਨਾਂ ਨੂੰ ਪੈਟਰੋਲਿੰਗ ਕਰ ਰਹੇ ਨੇ ਕਿ ਦਿਖਾਓ ਜੀ ਤੁਹਾਡੇ ਕਿੱਥੇ ਨੇ ਡਾਕੂਮੈਂਟ। ਔਰ ਉਹਨਾਂ ਦੇ ਆਪਣੇ ਕਹਿਣ ਮੁਤਾਬਕ 1500 ਬੰਦਾ ਜਿਹੜਾ ਜਿਹਨਾਂ ਉਹਨਾਂ ਨੇ ਕਿਹਾ ਜੀ ਅਨਡਾਕੂਮੈਂਟਡ ਸੀ, ਕਿਉਂਕਿ ਅਸਾਮ 'ਚ ਇਲੀਗਲ ਹੋਏ ਨੇ, ਹੁਣ ਮੇਘਾਲਿਆ 'ਚ ਵੜਨਾ ਚਾਹੁੰਦੇ ਨੇ, ਹਾਲਾਂਕਿ ਉਹ ਗੁਹਾਟੀ ਜਾ ਰਹੇ ਨੇ। ਔਰ ਉਹਨਾਂ ਨੂੰ ਉਹਨਾਂ ਨੇ ਵਾਪਸ ਮੋੜਿਆ, ਮਾਰ ਕੁਟਾਈ ਵੀ ਕੀਤੀ। ਔਰ ਇਹ ਗੱਲ ਸਿਰਫ ਮੈਂ ਨਹੀਂ ਕਹਿ ਰਿਹਾ, ਉਸ ਇਲਾਕੇ ਦਾ ਲੋਕ ਸਭਾ ਮੈਂਬਰ ਪਾਰਲੀਮੈਂਟ ਜਿਹੜੀ ਸਿਲਚਰ ਇਹਨਾਂ ਦਾ ਅਸੈਂਬਲੀ ਹਲਕਾ, ਉਸ ਦਾ ਸੁਸ਼ਮਤਾ ਦੇਵ, ਉਹਨੇ ਵੀ ਰਾਜਨਾਥ ਸਿੰਘ ਨੂੰ ਲਿਖਿਆ। ਉਹਨੇ ਕਿਹਾ ਜੀ ਮੇਰੇ ਹਲਕੇ ਦੇ ਲੋਕ, ਕਿਉਂਕਿ ਜੇ ਉਹਨਾਂ ਨੇ ਅਸਾਮ ਦੀ ਰਾਜਧਾਨੀ ਜਾਣਾ ਤੇ ਮੇਘਾਲਿਆ ਦੇ ਵਿੱਚੋਂ ਦੀ ਗੁਜ਼ਰਨੇ, ਔਰ ਉਹਨਾਂ ਨੂੰ ਰੋਕ ਕੇ ਜਿਹੜਾ ਮਾਰ ਕੁਟਾਈ ਕੀਤੀ ਗਈ ਹੈ, ਉਹਨਾਂ ਦੀ ਹਰਾਸਮੈਂਟ ਕੀਤੀ ਗਈ ਹੈ। ਔਰ ਇਸੇ ਤਰ੍ਹਾਂ ਜਿਹੜੀ ਦੂਸਰੀ ਖਬਰ ਜਿਸ ਨੇ ਅੱਜ ਈਵਨ ਰਾਜ ਸਭਾ ਔਰ ਪਾਰਲੀਮੈਂਟ ਦੇ ਵਿੱਚ ਵੀ ਕਾਫੀ ਰਕਸ ਕ੍ਰੀਏਟ ਕੀਤਾ ਕਿ ਤ੍ਰਿਣਮੂਲ ਕਾਂਗਰਸ ਜਿਹੜੀ ਜਿਵੇਂ ਮਮਤਾ ਬੈਨਰਜੀ ਦੀ ਪਾਰਟੀ ਹੈ ਉਹਨੇ ਇਹਦੇ ਤੇ ਸਟੈਂਡ ਲਿਆ। ਉਹ ਜਿਹੜੇ ਨੇ ਜਾ ਰਹੇ ਸੀ ਵੀ ਅਸਾਮ ਦੇ ਵਿੱਚ ਗਰਾਊਂਡ ਰਿਐਲਿਟੀ ਨੂੰ ਦੇਖੀਏ ਵੀ ਉੱਥੇ ਕੀ ਚੱਲ ਰਿਹਾ। ਔਰ ਉਹ ਜਦੋਂ ਸਿਲਚਰ ਹਵਾਈ ਅੱਡਾ, ਇਹ 8 ਮੈਂਬਰਾਂ ਦਾ ਡੈਲੀਗੇਸ਼ਨ ਸੀ ਜਿਹਦੇ ਚੋਂ 6 ਮੈਂਬਰ ਆਫ ਪਾਰਲੀਮੈਂਟ ਸੀ, ਪਰ ਉਹਨਾਂ ਨੂੰ ਸਿਲਚਰ 에ਅਰਪੋਰਟ ਦੇ ਉੱਤੇ ਹੀ ਰੋਕ ਲਿਆ ਗਿਆ। ਉਹਨਾਂ ਨੇ ਕਿਹਾ ਜੀ ਉੱਥੇ ਦਫਾ 144 ਲੱਗੀ ਹੈ ਅਸਾਮ ਦੇ, ਉਹਨਾਂ ਨੇ ਐਡਮਿਨਿਸਟ੍ਰੇਸ਼ਨ ਨੇ ਕਿਹਾ ਤੁਸੀਂ ਨਹੀਂ ਜਾ ਸਕਦੇ ਔਰ ਤੁਸੀਂ ਚਲੋ ਤੁਹਾਨੂੰ ਹੋਟਲ 'ਚ ਲੈ ਕੇ ਜਾਓ। ਉਹਨਾਂ ਨੇ ਕਿਹਾ ਜੀ ਅਸੀਂ ਪਿਕਨਿਕ ਤੇ ਨਹੀਂ ਆਏ, ਅਸੀਂ ਤਾਂ ਜਿਹੜਾ ਲੋਕਾਂ ਨੂੰ ਮਿਲਣਾ ਚਾਹੁੰਦੇ। ਔਰ ਉਹਨਾਂ ਨੇ ਉੱਥੇ ਹੀ ਉਹ ਧਰਨੇ ਤੇ ਬੈਠੇ, ਉਹਨਾਂ ਨੂੰ ਘੜੀਸ ਕੇ ਉਹਨਾਂ ਦੀ ਵੀ ਮਾਰ ਕੁਟਾਈ ਕੀਤੀ ਗਈ। ਔਰ ਇਸ ਦੇ ਉੱਤੇ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਵੀ ਇਹ ਬੀਜੇਪੀ ਦੀ ਗੁੰਡਾਗਰਦੀ ਜਿਹੜੀ ਹੈ ਇਹ ਅਲਟੀਮੇਟਲੀ ਇਹਨਾਂ ਨੂੰ ਐਂਡ ਵੱਲ ਜਾ ਰਹੀ ਹੈ। ਪਰ ਮੈਂ ਪਹਿਲਾਂ ਜਿਹੜਾ ਮੇਘਾਲਿਆ ਦੇ ਵਿੱਚ ਸਿਚੁਏਸ਼ਨ ਬਣੀ ਹੋਈ ਹੈ, ਕਿਉਂਕਿ ਇੱਕ ਪਾਸੇ ਅਸੀਂ ਜੈਨੂਇਨਲੀ ਔਰ ਸਾਡੇ ਕੱਲ ਦੇ ਸੈਗਮੈਂਟ ਨੂੰ ਸਾਡੇ ਬਹੁਤ ਸਾਰੇ ਪਾਕਿਸਤਾਨੀ ਭੈਣਾਂ ਭਰਾਵਾਂ ਔਰ ਈਵਨ ਆਪਣੇ ਵੀ ਕਸ਼ਮੀਰੀ ਭੈਣਾਂ ਭਰਾਵਾਂ ਨੇ ਵੀ, ਚਲੋ ਸਿੱਖ ਤਾਂ ਐਪਰੀਸ਼ੀਏਟ ਕਰਦੇ ਨੇ ਕਿ ਭਾਈ ਅਸੀਂ ਤਾਂ ਸਾਡੇ ਹਿੱਸੇ ਆਇਆ ਕਿ ਜਿੱਥੇ ਵੀ ਧੱਕਾ ਹੁੰਦਾ ਹੈ ਜਾਂ ਹੋ ਰਿਹਾ ਹੈ ਜਾਂ ਹੋਏਗਾ ਸਿੱਖ ਖਲੋਏਗਾ ਹੀ। ਪਰ ਉਹਨਾਂ ਨੂੰ ਲੱਗਦਾ ਹੈ ਕਿ ਵੀ ਸਾਡੇ 200 ਮਿਲੀਅਨ ਉੱਥੇ ਇੰਡੀਆ 'ਚ ਬੈਠੇ ਨੇ, ਦੁਨੀਆ ਭਰ 'ਚ 1.5 ਬਿਲੀਅਨ ਨੇ, ਵੀ ਸਾਡੇ ਬਾਕੀਆਂ ਨੂੰ ਕਿਉਂ ਨਹੀਂ ਨਜ਼ਰ ਆਉਂਦੀਆਂ ਉੱਥੋਂ ਦੀਆਂ ਮੁਸਲਮਾਨਾਂ ਦੀਆਂ ਸਮੱਸਿਆਵਾਂ, ਵੀ ਤੁਹਾਨੂੰ ਤੁਸੀਂ ਉਹਨਾਂ ਦੇ ਲਈ ਹਾਂ ਦਾ ਨਾਰਾ ਮਾਰਦੇ ਹੋ। ਮੈਂ ਕਿਹਾ ਜੀ ਨਹੀਂ, ਇਹ ਇੱਕ ਤਾਂ ਸਾਡੇ ਜ਼ਿੰਮੇ ਗੁਰੂ ਨੇ ਇਹ ਕੰਮ ਲਾਇਆ ਹੋਇਆ, ਹਰ ਸਿੱਖ ਦੇ ਜ਼ਿੰਮੇ ਲਾਇਆ ਹੋਇਆ ਕਿ ਭਾਈ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਿ ਨਾ ਕਿਸੇ ਨੂੰ ਡਰ ਦੇਣਾ ਤੇ ਨਾ ਕਿਸੇ ਦਾ ਡਰ ਮੰਨਣਾ। ਔਰ ਜਿਸ ਸਿਸਟਮ ਦੇ ਵਿੱਚ ਵੀ ਕਿਸੇ ਦੇ ਨਾਲ ਵੀ ਧੱਕਾ ਹੋਏਗਾ, ਔਰ ਇਹ ਗੱਲ ਇੱਕ ਪੰਜਾਬੀ ਦੇ ਕਵੀ ਨੇ ਜਦੋਂ ਬਾਬਰੀ ਮਸਜਿਦ 6 ਦਸੰਬਰ 1992 ਨੂੰ ਢਾਈ ਗਈ ਤੇ ਉਹਨਾਂ ਨੇ ਕਿਹਾ ਸੀ ਕਿ ਵੀ ਗੁਰੂ ਤੇਗ ਬਹਾਦਰ ਸਾਹਿਬ ਉਸ ਤਿਲਕ ਜੰਜੂ ਦੇ ਜਿਹੜੇ ਧਾਰਨੀ ਸੀ, ਉਹਨਾਂ ਦੀ ਧਾਰਮਿਕ ਆਜ਼ਾਦੀ ਲਈ ਔਰੰਗਜ਼ੇਬ ਦੇ ਸਾਹਮਣੇ ਖਲੋ ਗਏ, ਸ਼ਹਾਦਤ ਦਿੱਤੀ।
ਤੇ ਜੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਹੁੰਦੇ ਤਾਂ ਉਹਨਾਂ ਨੇ ਬਾਬਰੀ ਮਸਜਿਦ ਦੇ ਸਾਹਮਣੇ ਵੀ ਖਲੋ ਜਾਣਾ ਸੀ ਕਿ ਨਹੀਂ, ਇਵੇਂ ਕਿਸੇ ਦੀ ਇਬਾਦਤਗਾਹ ਨੂੰ, ਕਿਸੇ ਦੇ ਮਜ਼ਹਬੀ ਥਾਂ ਨੂੰ ਨਹੀਂ ਢਾਇਆ ਜਾਂਦਾ, ਤੁਹਾਡਾ ਉਹਦੇ ਤੇ ਅਕੀਦਾ ਹੈ ਜਾਂ ਨਹੀਂ। ਸੋ ਅਸੀਂ ਸਮਝਦੇ ਹਾਂ ਕਿ ਅਸੀਂ ਤਾਂ ਆਪਣਾ ਫਰਜ਼ ਅਦਾ ਕਰ ਰਹੇ, ਪਰ ਜਿਹੜਾ ਸਾਡਾ ਖਦਸ਼ਾ ਹੈ ਔਰ ਜਿਹੜੀ ਗੱਲ ਉਹਨੇ ਮਮਤਾ ਬੈਨਰਜੀ ਨੇ ਕਹੀ, ਭਾਵੇਂ ਉਹਦੇ ਤੇ ਇੰਨਾ ਪ੍ਰੈਸ਼ਰ ਹੈ, ਮੀਡੀਆ ਬੈਸ਼ਿੰਗ ਵੀ ਉਹਦੀ ਹੋਈ ਹੈ, ਕੇਸ ਵੀ ਰਜਿਸਟਰ ਕਰ ਲਿਆ ਕਿ ਭਾਈ ਇਹ ਤਾਂ ਤੁਸੀਂ ਇਨ ਦਾ ਐਂਡ ਜੋ ਹਾਲ ਹੁਣ 200 ਮਿਲੀਅਨ ਇਹ ਕੋਈ ਛੋਟਾ ਨਹੀਂ, ਔਰ ਜਿਹੜੀ 40 ਲੱਖ ਲੋਕ ਉੱਥੇ ਇਲੀਗਲ ਬਣਾਏ ਨੇ ਉਹ 12-13% ਆਬਾਦੀ ਹੈ ਅਸਾਮ ਦੀ, ਟੋਟਲ ਪੋਪੂਲੇਸ਼ਨ ਦਾ 13% ਤੁਸੀਂ ਜਿਨ੍ਹਾਂ ਦੇ ਔਰਤਾਂ ਬੱਚੇ ਕਈ ਜਨਰੇਸ਼ਨਾਂ ਤੋਂ ਉੱਥੇ ਰਹਿ ਰਹੇ ਨੇ, ਉਹਨਾਂ ਨੂੰ ਤੁਸੀਂ ਕਹੋ ਜੀ ਤੁਸੀਂ ਗੈਰ ਕਾਨੂੰਨੀ ਹੋ, ਤੁਹਾਡਾ ਹੁਣ ਵੋਟ ਵੀ ਨਹੀਂ ਹੈ, ਰਾਸ਼ਨ ਕਾਰਡ ਵੀ ਨਹੀਂ ਹੈ, ਡਿਟੈਂਸ਼ਨ ਕੈਂਪਾਂ 'ਚ ਤੁਹਾਨੂੰ ਰੱਖਾਂਗੇ, ਤਿਲ ਕਰਕੇ ਮਾਰਾਂਗੇ, ਫਿਰ ਕੀ ਕਰਨਗੇ? ਹਾਲਾਂਕਿ ਬਿੱਲੀ ਜਿਹੜੀ ਹੈ ਕੋਈ ਵਾਇਲੈਂਟ ਨਹੀਂ ਹੈ ਐਨੀਮਲ, ਕਿਉਂਕਿ ਜਿਸ ਨੂੰ ਤੁਸੀਂ ਘਰੇਲੂ ਬਣਾ ਲਿਆ, ਪੈਟ ਬਣਾ ਲਿਆ, ਹਾਲਾਂਕਿ ਹੈ ਤਾਂ ਇਹਨੂੰ ਵਾਈਲਡ ਕੈਟ ਕਹਿੰਦੇ ਨੇ, ਜਦੋਂ ਜੰਗਲ 'ਚ ਹੈ ਫਿਰ ਤਾਂ ਉਹ ਜਿਹਨੂੰ ਅਸੀਂ ਸ਼ੇਰ ਕਹਿੰਦੇ ਆ ਉਸ ਦੀ ਮਾਸੀ ਹੈ। ਲੇਕਿਨ ਇੱਕ ਅਕਸਰ ਹੈ ਕਿ ਵੀ ਜੇ ਤੁਸੀਂ ਦਰਵਾਜ਼ਾ ਬੰਦ ਕਰ ਲਓ, ਦਰਵਾਜ਼ਾ ਵੀ ਬੰਦ ਹੈ, ਰੋਸ਼ਨਦਾਨ ਵੀ ਬੰਦ ਨੇ, ਵਿੰਡੋਜ਼ ਵੀ ਬੰਦ ਨੇ, ਔਰ ਤੁਸੀਂ ਉਹਨੂੰ ਚੇਜ਼ ਕਰੋ ਤੇ ਉਹ ਫਿਰ ਲੜਦੀ ਹੈ, ਉਹ ਫਿਰ ਗਿਵ ਅਪ ਨਹੀਂ ਕਰੇਗੀ, ਕਿਉਂਕਿ ਉਹਦੇ ਕੋਲ ਕੋਈ ਰਸਤਾ ਨਹੀਂ। ਇਹਦੇ ਤੋਂ ਹੀ ਜਿਹੜਾ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਡਰਾਨ ਟੂ ਦਾ ਵਾਲ, ਜੇ ਤੁਸੀਂ ਕੰਧ ਦੇ ਨਾਲ ਕਿਸੇ ਨੂੰ ਲਾ ਦਿਓਗੇ ਤੇ ਅਲਟੀਮੇਟਲੀ ਫਿਰ ਉਹ ਨੋ ਮੈਟਰ ਕਿੰਨਾ ਨਾਨ ਵਾਇਲੈਂਟ ਹੈ। ਸੋ ਭਾਰਤ ਦੇ ਵਿੱਚ ਜੇ ਅੱਜ 40 ਲੱਖ ਮੁਸਲਮਾਨਾਂ ਦੇ ਨਾਲ ਹੋਇਆ, ਔਰ ਜਿਵੇਂ ਰਾਜਨਾਥ ਸਿੰਘ ਨੇ ਕਿਹਾ ਕਿ ਜੀ ਅਸੀਂ ਬਾਕੀ ਸਟੇਟਾਂ ਦੇ ਵਿੱਚ ਵੀ ਇਹ ਪ੍ਰੋਸੈਸ ਕਰਾਂਗੇ, ਸੋ ਜ਼ਾਹਰ ਹੈ ਮਮਤਾ ਬੈਨਰਜੀ ਦਾ ਜਿਹੜਾ ਕੰਸਰਨ ਉਹਨੇ ਆਵਾਜ਼ ਚੁੱਕੀ, ਕਿਉਂਕਿ ਵੈਸਟ ਬੰਗਾਲ 'ਚ 28% ਮੁਸਲਮਾਨ ਆਬਾਦੀ ਹੈ, ਔਰ ਨਾਰਥ ਈਸਟ ਦੇ ਵੀ ਹੁਣ ਜੇ ਤੁਹਾਨੂੰ ਇੱਕ ਪਾਸੇ ਤਾਂ ਜਿਹੜੇ ਨੇ ਉਹ ਇਲੀਗਲ ਬਣੇ ਹੀ ਬਣੇ, ਜਿਹੜੇ ਲੀਗਲ ਵੀ ਹੋਣਗੇ ਉਹਨਾਂ ਨੇ ਜੇ ਕੰਮਕਾਰ ਦੇ ਸਿਲਸਿਲੇ 'ਚ ਗੁਆਂਢੀ ਸੂਬਿਆਂ 'ਚ ਹੀ ਜਾਣਾ ਹੈ ਜਾਂ ਈਵਨ ਆਪਣੇ ਸੂਬੇ 'ਚ ਵੀ, ਜਿਹਨੇ ਗੁਹਾਟੀ ਜਾਣਾ ਉਹਨੇ ਮੇਘਾਲਿਆ 'ਚੋਂ ਨਿਕਲਣਾ, ਔਰ ਉੱਥੇ ਜਿਹੜੇ ਬੈਠੇ ਨੇ ਉਹ ਲਾ ਕੇ ਪੋਸਟਾਂ ਔਰ ਤੁਹਾਨੂੰ ਮਾਰ ਕੁਟਾਈ ਕਰ ਰਹੇ ਨੇ ਤੁਹਾਡਾ ਨਾਂ ਦੇਖ ਕੇ, ਉੱਥੇ ਕੌਣ ਦੇਖਦਾ ਜਾਂ ਉਹਨਾਂ ਨੂੰ ਕਿਹਨੇ ਅਥਾਰਟੀ ਦਿੱਤੀ ਹੈ ਕਿ ਲੀਗਲ ਜਾਂ ਇਲੀਗਲ? ਅਜੇ ਈਵਨ ਪ੍ਰੋਸੈਸ ਵੀ ਕੰਪਲੀਟ ਨਹੀਂ ਹੋਈ। ਜੇ ਇਹਨਾਂ ਨੇ ਪਾਰਲੀਮੈਂਟ 'ਚ ਕਿਹਾ ਕਿ ਭਾਈ ਇਹਦੇ 'ਚ ਬਹੁਤ ਸਾਰੀਆਂ ਡਿਸਕ੍ਰਿਪੈਂਸੀਜ਼ ਨੇ, ਕਮਜ਼ੋਰੀਆਂ ਨੇ, ਔਰ ਇਹ ਵੀ ਸਾਹਮਣੇ ਆਇਆ ਵੀ ਕੁਝ ਯੂਪੀ ਬਿਹਾਰ ਦੇ ਹਿੰਦੂ ਵੀ ਜਿਹੜੇ 4-4 ਜਨਰੇਸ਼ਨਾਂ ਤੋਂ ਅਸਾਮ 'ਚ ਰਹਿ ਰਹੇ ਨੇ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਸਾਰੀ ਅਸਾਮ ਬੈਲਟ ਦੇ ਵਿੱਚ ਅੰਗਰੇਜ਼ਾਂ ਨੇ ਪਹਿਲਾ ਐਕਸਪੈਰੀਮੈਂਟ ਜਿਹੜਾ ਉਹ ਚਾਹ ਪੱਤੀ ਦਾ ਕੀਤਾ। ਅੱਜ ਵੀ ਜਦੋਂ ਅਸੀਂ ਚਾਹ ਪੱਤੀ ਲੈਣ ਜਾਂਦੇ ਹਾਂ, ਦਾਰਜਲਿੰਗ ਟੀ, ਉਹ ਦਾਰਜਲਿੰਗ ਅਸਾਮ ਦੇ ਵਿੱਚ ਹੈ, ਔਰ ਉੱਥੇ ਕਿਉਂਕਿ ਉਹਨਾਂ ਦੀ ਮਿੱਟੀ ਔਰ এনवायरमेंट ਇਸ ਕਿਸਮ ਦਾ ਸੀ ਕਿ ਵਧੀਆ ਕੁਆਲਿਟੀ, ਔਰ ਵਪਾਰੀ ਸਨ, ਉਹਨਾਂ ਨੇ ਦੇਖਿਆ ਵੀ ਇਹ ਤਾਂ ਬਹੁਤ ਵੱਡੀ ਚਾਹ ਦੀ ਵੱਡੀ ਮਾਰਕੀਟ ਸੀ ਯੂਰਪ ਦੇ ਵਿੱਚ, ਔਰ ਉਹ ਐਕਸਪੋਰਟ ਕੁਆਲਿਟੀ ਅੱਜ ਵੀ ਜਿਹੜੀ ਅਸਾਮ ਦੀ ਚਾਹ ਹੈ ਉਹ ਐਕਸਪੋਰਟ 'ਚ ਹੁੰਦੀ। ਫਿਰ ਕਾਫੀ ਦਾ ਜਦੋਂ ਸ਼ੁਰੂਆਤ ਹੋਈ, ਕਾਫੀ ਲਈ ਸ੍ਰੀਲੰਕਾ ਤੱਕ ਉਹ ਪਹੁੰਚੇ, ਔਰ ਹੁਣ ਜੇ ਉਹਨਾਂ ਨੇ ਟੀ ਪਲਾਂਟੇਸ਼ਨਸ ਜਾਂ ਕਾਫੀ ਪਲਾਂਟੇਸ਼ਨਸ ਦੇ ਵਿੱਚ ਕੰਮ ਕਰਨਾ ਸੀ ਤੇ ਹਜ਼ਾਰਾਂ ਦੀ ਗਿਣਤੀ 'ਚ ਉਹ ਲੇਬਰ ਲਿਆਏ ਸੈਂਟਰਲ ਇੰਡੀਆ 'ਚੋਂ, ਯੂਪੀ 'ਚੋਂ, ਬਿਹਾਰ 'ਚੋਂ, ਗਰੀਬ ਲੋਕ ਜਿਨ੍ਹਾਂ ਦੇ ਕੋਲ ਕੁਛ ਨਹੀਂ ਸੀ, ਔਰ 1857 ਦੇ ਗਦਰ ਤੋਂ ਬਾਅਦ ਉਹਨਾਂ ਨੇ ਯੂਪੀ ਬਿਹਾਰ ਦੇ ਪੈਰ ਨਹੀਂ ਲੱਗਣ ਦਿੱਤੇ ਅੰਗਰੇਜ਼ਾਂ ਨੇ। ਇੱਧਰ ਪੰਜਾਬ ਦੇ ਵਿੱਚ ਤਾਂ ਪੰਜਾਬੀ ਮੁਸਲਮਾਨ ਹੋਣ, ਸਿੱਖ ਹੋਣ, ਉਹਨਾਂ ਦੇ ਲਈ ਫੌਜ ਦੇ ਦਰਵਾਜ਼ੇ ਖੁੱਲੇ ਸੀ, ਜਾਂ ਉਹਨਾਂ ਜ਼ਮੀਨਾਂ ਦਿੱਤੀਆਂ ਉਹ ਲੱਗੇ, ਔਰ ਇਸੇ ਤਰ੍ਹਾਂ ਗੋਰਖੇ ਜਿਹੜੇ ਨੇ ਔਰ ਰਾਜਪੂਤ ਉਹਨਾਂ ਦੇ, ਲੇਕਿਨ ਉਹਨਾਂ ਨੇ ਯੂਪੀ ਬਿਹਾਰ ਨੂੰ ਉੱਠਣ ਨਹੀਂ ਦਿੱਤਾ। ਉਹਨਾਂ ਨੂੰ ਜੇ ਫੌਜ ਵੀ ਰੱਖਿਆ ਤੇ ਉਹ ਘੋੜਿਆਂ ਦਾ ਖਰਖਰਾ ਕਰਨ ਲਈ, ਉਹਨਾਂ ਦੇ ਕੰਨਾਂ ਦੇ ਉੱਤੇ ਹੀ ਉਹਨਾਂ ਨੂੰ ਕੋਈ ਫੌਜੀ ਭਰਤੀ 'ਚ ਨਹੀਂ ਸੀ ਰੱਖਦੇ ਕਿ ਬਈ ਇਹਨਾਂ ਨੇ ਜਿਹੜਾ ਉਹ ਰਿਬੈਲੀਅਨ ਕੀਤਾ। ਸੋ ਜ਼ਾਹਰ ਹੈ ਕਿ ਬਹੁਤ ਸਾਰੇ ਉਹਨਾਂ 'ਚੋਂ ਮਜ਼ਦੂਰ ਬਣੇ, ਔਰ ਉਹਨਾਂ 'ਚੋਂ ਹੀ ਬਹੁਤ ਸਾਰੀ ਲੇਬਰ, ਜੇ ਕਦੇ ਤੁਸੀਂ ਇਹ ਜਿਹੜੇ ਖਾਨਾ ਹੈ, ਫਿਜ਼ੀ ਹੈ, ਇਹਨਾਂ ਸਾਰੇ ਇਲਾਕਿਆਂ ਦੇ ਜਿਹੜੇ ਲੋਕ ਰਹਿੰਦੇ ਨੇ, ਜਿਹਨਾਂ 'ਚ ਨਿਊਯਾਰਕ 'ਚ ਵੀ ਵੱਡੀ ਗਿਣਤੀ 'ਚ ਉਸ ਕਿਸਮ ਦੇ ਨੇ, ਤੇ ਇਹ ਉਹੀ ਨੇ ਜਿਹੜੇ ਉਸ ਬੈਲਟ 'ਚੋਂ ਹੀ ਉਹਨਾਂ ਨੇ ਜਿਹੜਾ 19ਵੀਂ ਸਦੀ ਦੇ ਅਖੀਰ 'ਚ ਉਹਨਾਂ ਨੂੰ ਉੱਥੇ ਖੜਿਆ। ਸੋ ਜ਼ਾਹਰ ਹੈ ਵੀ ਅਸਾਮ ਦੀ ਇਸ ਬੈਲਟ ਦੇ ਵਿੱਚ ਵੀ ਪਲਾਂਟੇਸ਼ਨ ਦੇ ਲਈ ਟੀ ਔਰ ਕਾਫੀ ਵੱਡੀ ਗਿਣਤੀ 'ਚ ਲੇਬਰ ਗਈ, ਔਰ ਹੁਣ ਜਿਹੜੀਆਂ ਅੱਜ ਖਬਰਾਂ ਸੀ ਕਿ ਵੀ ਮੁਸਲਮਾਨਾਂ 'ਚ ਤਾਂ ਖਲਬਲੀ ਮੱਚੀ ਹੈ, ਬਹੁਤ ਸਾਰੇ ਉਹ ਜਿਹੜੇ ਯੂਪੀ ਬਿਹਾਰ ਦੇ 100-100 ਸਾਲ ਤੋਂ ਉੱਥੇ ਬੈਠੇ ਨੇ ਉਹਨਾਂ ਦੇ ਨਾਂ ਵੀ ਉਹਦੇ 'ਚ ਨਹੀਂ ਨੇ। ਸੋ ਜ਼ਾਹਰ ਹੈ ਕਿ ਵੀ ਕਿਉਂਕਿ ਅਲਟੀਮੇਟਲੀ ਜਿਹੜੇ ਅਸਾਮੀ ਮੂਲ ਦੇ ਲੋਕ ਨੇ ਜਾਂ ਅਹੋਮ ਜਿਹੜਾ ਉਹਨਾਂ ਦਾ ਕਬੀਲਾ ਜਿਨ੍ਹਾਂ ਨੇ 1980 ਦੇ ਵਿੱਚ ਜਾਂ 1970s 'ਚ ਮੂਵਮੈਂਟ ਸ਼ੁਰੂ ਕੀਤੀ ਸੀ ਕਿ ਜੀ ਸਾਡੀ ਐਥਨਿਸਿਟੀ ਡਿਲੂਟ ਹੋ ਰਹੀ ਹੈ,
ਉਹਨਾਂ ਨੂੰ ਜੇ ਅੱਜ ਬੰਗਾਲੀ ਮੁਸਲਮਾਨ ਉਹਨਾਂ ਨੂੰ ਪਸੰਦ ਨਹੀਂ ਕਿ ਵੀ ਇਹਨਾਂ ਨੂੰ ਕੱਢੋ ਬਾਹਰ, ਤੇ ਉਹਨਾਂ ਨੂੰ ਕੋਈ ਯੂਪੀ ਬਿਹਾਰ ਵਾਲੇ ਵੀ ਪਸੰਦ ਨਹੀਂ। ਔਰ ਜਦੋਂ ਅਸਾਮ ਦੇ ਵਿੱਚ ਹਿੰਸਾ ਹੋਈ ਸੀ ਇਹਨਾਂ ਦੇ ਖਿਲਾਫ ਵੀ ਹੋਈ ਸੀ। ਸੋ ਉਹ ਜਿਹੜੇ ਹੁਣ ਮੌਕੇ ਦੇ ਅਫਸਰ ਨੇ ਜਿਨ੍ਹਾਂ ਨੇ ਲਿਸਟਾਂ ਬਣਾਈਆਂ ਉਹਨਾਂ ਨੇ ਉਹ ਵੀ ਕੱਢਤੇ। ਸੋ ਇਹਨਾਂ ਨੇ ਤਾਂ ਆਪਣਾ ਪੱਤਾ ਐਂਟਾਈ ਮੁਸਲਮਾਨ ਬਣਾ ਕੇ ਖੇਲਿਆ ਔਰ ਇਹਨੂੰ ਇਹ ਸਾਰੇ ਭਾਰਤ ਦੇ ਵਿੱਚ ਕਰਨਾ ਚਾਹੁੰਦੇ ਨੇ ਔਰ ਇਹ ਅਲਟੀਮੇਟਲੀ ਕਸ਼ਮੀਰ 'ਚ ਵੀ ਆਉਣਗੇ, ਭਾਵੇਂ ਉੱਥੇ ਆਰਟੀਕਲ 370 ਜਾਂ ਉਹਨਾਂ ਦੀ ਅਸੈਂਬਲੀ ਹੈ। ਜੇ ਆਰਟੀਕਲ 370 6 ਅਗਸਤ ਨੂੰ ਤਰੀਕ ਹੈ ਸੁਪਰੀਮ ਕੋਰਟ 'ਚ, ਤੋੜ ਦਿੰਦਾ ਹੈ ਸੁਪਰੀਮ ਕੋਰਟ, ਔਰ ਫਿਰ ਇਹ ਉੱਥੇ ਵੀ ਕਹਿਣਗੇ, ਆਲਰੇਡੀ ਕਹਿ ਰਹੇ ਨੇ ਜੀ ਰੋਹਿੰਗਿਆ ਜਿਹੜੇ ਨੇ ਉਹ ਜੰਮੂ ਦੇ ਵਿੱਚ ਬੈਠੇ ਨੇ ਔਰ ਇਹ ਉਹਨਾਂ ਨੇ ਕਿਹਾ ਜੀ ਉਹਨਾਂ ਦੀ ਵਜ੍ਹਾ ਕਰਕੇ ਦਹਿਸ਼ਤਗਰਦੀ, ਉਹ ਗਰੀਬ ਜਿਹੇ ਲੋਕ ਵਿਚਾਰੇ ਉੱਥੇ ਆ ਕੇ ਆਪਣੀ ਰੋਟੀ ਪਾਣੀ ਦੇ ਲਈ ਉੱਥੇ ਬੈਠੇ ਹੋਏ ਨੇ ਕੈਂਪਾਂ ਦੇ ਵਿੱਚ। ਸੋ ਕੁੱਲ ਮਿਲਾ ਕੇ ਜੇ ਅਸੀਂ ਸਾਰੇ ਖਿੱਤੇ ਨੂੰ ਦੇਖੀਏ, ਇੱਕ ਤਾਂ ਇਹ ਇਕੱਲੀ ਐਕਸਪ੍ਰੈਸ਼ਨ ਨਹੀਂ ਹੈ ਕਿ ਵੀ ਬਾਰੂਦ ਦੇ ਢੇਰ ਤੇ ਬੈਠਾ ਹੈ, ਬਿਲਕੁਲ ਸੱਚਮੁੱਚ ਬਾਰੂਦ ਤੇ ਢੇਰ ਤੇ ਤਾਂ ਪਹਿਲਾਂ ਤੋਂ ਹੀ ਨਾਰਥ ਈਸਟ ਰਿਹਾ ਜੀ, ਕਿਉਂਕਿ ਉੱਥੇ ਆਜ਼ਾਦੀ ਦੀਆਂ ਲਹਿਰਾਂ ਵੀ ਚੱਲਦੀਆਂ ਰਹੀਆਂ, ਅਸਾਮੀਆਂ ਦੀ ਆਪਣੀ ਕਿਸਮ ਦੀ ਸੀ, ਮਨੀਪੁਰ 'ਚ ਅਜੇ ਵੀ ਚੱਲ ਰਹੀ ਹੈ, ਨਾਗਾਲੈਂਡ 'ਚ ਲੰਬਾ ਵਕਤ ਔਰ ਅਜੇ ਵੀ ਨਾਗਿਆਂ ਨਾਲ ਸਮਝੌਤਾ ਸਿਰੇ ਨਹੀਂ ਚੜਿਆ। ਇਸੇ ਤਰ੍ਹਾਂ ਮਿਜ਼ੋਰਮ ਦੇ ਵਿੱਚ ਮੀਜ਼ੋ ਲਾਲ ਡੈਂਗਾ ਜਿਹੜਾ ਇੰਗਲੈਂਡ ਦੇ ਵਿੱਚ ਬੈਠਾ ਰਿਹਾ, ਉਸ ਤੋਂ ਬਾਅਦ ਸਮਝੌਤਾ ਹੋਇਆ, ਉਹ ਰਿਲੇਟਿਵਲੀ ਪੀਸਫੁਲ ਹੈ। ਸੋ ਉਹ ਤਾਂ ਪਹਿਲਾਂ ਹੀ ਟਰਬਲਡ ਸੀ ਔਰ ਬਾਰੂਦ ਦੇ ਢੇਰ ਤੇ ਬੈਠਾ ਸੀ, ਪਰ ਹੁਣ ਇਹ ਲੱਗਦਾ ਹੈ ਵੀ ਇਸ ਸੋ ਕਾਲਡ ਰਜਿਸਟ੍ਰੇਸ਼ਨ ਐਕਟ ਦੇ ਨਾਲ ਉਹਨਾਂ ਨੇ ਬਾਰੂਦ ਨੂੰ ਅੱਗ ਲਾ ਦਿੱਤੀ ਹੈ। ਔਰ ਇਸ ਸਾਰੇ ਦਾ ਜਿਹੜੀ ਖਬਰ ਅਸੀਂ ਇਸ ਹਵਾਲੇ ਨਾਲ ਦੇਖ ਰਹੇ ਹਾਂ ਔਰ ਇਹ ਪਾਰਟ ਜਨਰਲੀ ਅਸੀਂ ਦੇਖਦੇ ਹਾਂ ਵੀ ਇਹ ਕਿਸ ਹਾਲਤ ਵੱਲ ਉਹਨਾਂ ਲੋਕਾਂ ਨੂੰ, ਕਿਉਂਕਿ ਉੱਥੇ ਕੋਈ ਹਿੰਦੂਤਵਾ ਦਾ ਨਹੀਂ ਸੀ ਆਧਾਰ, ਉਹਨਾਂ ਨੇ ਐਸੀ ਖਤਰਨਾਕ ਚਾਲ ਚੱਲੀ ਹੈ ਜੀ, ਇੱਕ ਕਬੀਲਾ ਦੂਜੇ ਦੇ ਖਿਲਾਫ ਹੋਏਗਾ, ਬੰਗਾਲੀਆਂ ਦੇ ਖਿਲਾਫ ਜਿਹੜੇ ਨੇ ਉਹ ਅਸਾਮੀ ਪਹਿਣਗੇ, ਅਸਾਮੀਆਂ ਦੇ ਉੱਤੇ ਫਿਰ ਬੰਗਾਲ 'ਚ ਜਿਹੜੇ ਨੇ ਉਹ ਹਮਲੇ ਹੋਣਗੇ, ਯੂਪੀ ਬਿਹਾਰ ਵਾਲੇ ਵੀ ਵਿੱਚ ਕ੍ਰਾਸ ਫਾਇਰ 'ਚ ਫਸ ਗਏ। ਹਾਲਾਂਕਿ ਇਹਨਾਂ ਦੀ ਇੰਟੈਂਟ ਤਾਂ ਨਹੀਂ ਹੋਣੀ, ਲੇਕਿਨ ਇਹਨਾਂ ਨੂੰ ਜਦੋਂ ਕੋਈ ਚੀਜ਼ ਤੁਸੀਂ ਜਦੋਂ ਜਿਹੜਾ ਕੋਈ ਵੀ ਸੱਪ ਜਿਹੜਾ ਜਦੋਂ ਤੁਸੀਂ ਕੱਢਦੇ ਹੋ ਟੋਕਰੀ ਥੱਲਿਓਂ, ਉਹਨੇ ਜਾ ਕੇ ਕਿਹਨੂੰ ਡੰਗਣਾ, ਇਹ ਤਾਂ ਫਿਰ ਉਹਨੇ ਨਹੀਂ ਦੇਖਣਾ ਵੀ ਤੁਹਾਡਾ ਕਿਹੜਾ ਹੈ ਤੇ ਦੂਜਾ ਕਿਹੜਾ ਹੈ। ਸੋ ਇਹ ਡੇਂਜਰਸ ਜਿਹੜਾ ਸਨੇਕ ਇਹਨਾਂ ਨੇ ਛੱਡਿਆ। ਔਰ ਸਾਡਾ ਫਿਕਰ ਜਿਹੜਾ ਹੈ ਸਿੱਖਾਂ ਦੇ ਹਵਾਲੇ ਨਾਲ ਵੀ, ਕਿਉਂਕਿ ਸਿੱਖਾਂ ਦਾ ਆਸਾਮ ਦੇ ਵਿੱਚ ਮੈਂ ਉਹਨਾਂ ਦਾ ਈਵਨ ਰਿਲੀਜਨ ਗ੍ਰਾਫ ਵੀ ਦੇਖ ਰਿਹਾ ਸੀ ਕਿ ਵੀ ਜਿੱਥੇ ਕਾਊਂਟ ਹੁੰਦਾ ਉੱਥੇ 0.1% ਆਬਾਦੀ ਦਾ ਸਿੱਖ ਵੀ ਨੇ, ਸਿੱਖ ਵੀ ਮੂਲ ਨਿਵਾਸੀ ਨੇ ਉੱਥੋਂ ਦੇ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਲੈ ਕੇ। ਔਰ ਅਸਾਮ ਦੇ ਵਿੱਚ ਆਲਮੋਸਟ 7 ਜ਼ਿਲ੍ਹੇ ਐਸੇ ਨੇ ਜਿਹੜੇ ਮੁਸਲਿਮ ਮੈਜੋਰਿਟੀ ਨੇ ਔਰ ਸਿੱਖਾਂ ਦਾ ਉੱਥੇ ਜਿਵੇਂ ਅਸੀਂ ਮੇਘਾਲਿਆ ਦੇ ਹਵਾਲੇ ਨਾਲ ਸ਼ਿਲੌਂਗ 'ਚ ਮੈਨੂੰ ਸੀ ਕਿ ਵੀ ਮੇਘਾਲਿਆ 'ਚ ਕਿਉਂ ਗਏ, ਔਰ ਇਸ ਗੱਲ ਦੀ ਹੁਣ ਸਮਝ ਆਈ ਜਦੋਂ ਮੈਂ ਪਿਛਲੇ 2 ਦਿਨ ਤੋਂ ਇਸ ਟੌਪਿਕ ਨੂੰ ਫਰਦਰ ਰਿਸਰਚ ਕਰ ਰਿਹਾ ਸੀ ਕਿ ਸ਼ਿਲੌਂਗ ਦੇ ਵਿੱਚ ਸਿੱਖ ਇਸੇ ਲਈ ਗਏ ਕਿ ਅਸਾਮ ਦੀ ਰਾਜਧਾਨੀ ਸ਼ਿਲੌਂਗ ਸੀ। ਅੰਗਰੇਜ਼ਾਂ ਦੇ ਜ਼ਮਾਨੇ 'ਚ 19ਵੀਂ ਸਦੀ 'ਚ ਉਹਨਾਂ ਨੇ ਸ਼ਿਲੌਂਗ ਨੂੰ ਰੱਖਿਆ, ਉੱਥੇ ਉਹਨਾਂ ਦੀ ਮਿਲਟਰੀ ਕੈਂਟੋਨਮੈਂਟ ਵੀ ਸੀ, ਰਾਜਧਾਨੀਆਂ ਨੂੰ ਪ੍ਰੋਟੈਕਟ ਕਰਨ ਲਈ ਉਹਨਾਂ ਨੇ ਛਾਉਣੀਆਂ ਬਣਾਈਆਂ ਹੋਈਆਂ ਸੀ ਔਰ ਸਿੱਖ ਉੱਥੇ ਅਸਾਮ ਦੀ ਰਾਜਧਾਨੀ ਕਰਕੇ ਗਏ। ਸੋ ਜ਼ਾਹਰ ਹੈ ਕਿ ਜਿਹੜੇ ਰਾਜਧਾਨੀ 'ਚ ਗਏ ਉਹ ਅਰੁਣਾਚਲ 'ਚ ਵੀ ਨੇ, ਅਸਾਮ 'ਚ ਤਾਂ ਹੈ ਹੀ ਨੇ, ਔਰ ਇਸ ਤੋਂ ਇਲਾਵਾ ਨਿੱਕੀਆਂ ਜਿਹੜੀਆਂ ਨਾਗਾਲੈਂਡ 'ਚ ਵੀ, ਕੋਹਿਮਾ ਦੇ ਵਿੱਚ ਵੀ ਹੈ। ਹਾਲਾਂਕਿ ਈਵਨ ਗੁਰੂ ਨਾਨਕ ਸਾਹਿਬ ਦਾ ਵੀ ਉਸ ਬੈਲਟ 'ਚ ਜਾਣਾ, ਅਸਾਮ ਤੋਂ ਇਲਾਵਾ ਵੀ ਕੋਹਿਮਾ ਦਾ ਵੀ ਮੈਂ ਕਿਤੇ ਜ਼ਿਕਰ ਪੜ੍ਹਿਆ ਔਰ ਇਸੇ ਤਰ੍ਹਾਂ ਉਹ ਮਨੀਪੁਰ 'ਚ ਵੀ ਨੇ। ਸੋ ਇਹ ਜਿਹੜੀ ਸਾਰੀ ਮੂਵਮੈਂਟ ਚੱਲ ਰਹੀ ਹੈ ਇਹਦਾ ਅਲਟੀਮੇਟਲੀ ਇਹ ਹੋਏਗਾ ਕਿ ਇਹ ਜਿਹੜੀ ਹੇਟਰੇਡ ਹੈ ਸਿਰਫ ਮੁਸਲਮਾਨਾਂ ਤੱਕ ਨਹੀਂ, ਸ਼ਿਲੌਂਗ ਦੇ ਸਿੱਖਾਂ ਨੂੰ ਤਾਂ ਆਲਰੇਡੀ ਉਹਨਾਂ ਨੇ ਸਵਾਦ ਚਖਾ ਦਿੱਤਾ ਕਿ ਵੀ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਲਿਆਓ ਜੀ ਤੁਹਾਡੇ ਪੱਠੇ ਕਿੱਥੇ ਨੇ, ਤੁਹਾਨੂੰ ਤਾਂ ਕੰਮ ਦੇ ਲਈ ਠੀਕ ਹੈ, ਤੁਸੀਂ ਮਿਊਨਿਸਪਲ ਕਮੇਟੀ 'ਚ ਕੰਮ ਕਰਦੇ ਰਹੇ ਤੁਹਾਡੇ 5 ਜਨਰੇਸ਼ਨਾਂ ਪਹਿਲਾਂ, ਪਰ ਤੁਹਾਡੇ ਕੋਲ ਇੱਥੋਂ ਦੇ ਡੋਮਿਸਾਈਲ ਤਾਂ ਹੈ ਹੀ ਨਹੀਂ, ਜ਼ਮੀਨੀ ਹੱਕ ਹੀ ਨਹੀਂ ਹੈ। ਬਿਲਕੁਲ। ਸੋ ਇਸ ਸਾਰੇ ਦਾ ਇਫੈਕਟ ਬਹੁਤ, ਔਰ ਕਿਵੇਂ ਕਿੰਨੀ ਤੇਜ਼ੀ ਨਾਲ 24 ਘੰਟੇ ਦੇ ਵਿੱਚ ਹੀ ਉੱਥੇ ਜਿਹੜਾ ਮੇਘਾਲਿਆ ਦੇ ਵਿੱਚ ਸਿਚੁਏਸ਼ਨ ਨੇ ਬਿਲਕੁਲ ਐਕਸਪਲੋਸਿਵ ਜਿਹੜੀ ਸਥਿਤੀ ਅਖਤਿਆਰ ਕੀਤੀ। ਖਬਰ ਹੈ ਸਿਟੀਜ਼ਨ ਰਜਿਸਟਰ ਇਨ ਮੇਘਾਲਿਆ, ਸਟੂਡੈਂਟ ਯੂਨੀਅਨ ਸੈਟਸ ਅਪ ਚੈੱਕ ਪੁਆਇੰਟਸ ਟੂ ਮੋਨੀਟਰ ਟਰੈਵਲਰਸ ਫਰੋਮ ਅਸਾਮ। ਇਹ ਕੋਈ ਜਿਹੜੇ ਸਟੂਡੈਂਟਸ ਦੀਆਂ ਬਾਡੀਜ਼ ਨੇ ਉਹਨਾਂ ਨੇ, ਖਾਸੀ ਟ੍ਰਾਈਬ ਨੇ, ਦਾ ਖਾਸੀ ਸਟੂਡੈਂਟ ਯੂਨੀਅਨ ਕਲੇਮ ਟੂ ਹੈਵ ਪੁਸ਼ਡ 1500 ਅਨਡਾਕੂਮੈਂਟ ਮਾਈਗ੍ਰੈਂਟਸ ਬੈਕ ਇਨਟੂ ਅਸਾਮ, ਕਿ 1500 ਨੂੰ ਵਾਪਸ ਧੱਕਿਆ ਹੈ। ਔਰ ਇਹਦੀਆਂ ਵੀਡੀਓਜ਼ ਉਹ ਬੜੇ ਮਾਣ ਨਾਲ ਪਾ ਰਹੇ ਨੇ, ਵੀਡੀਓ ਸਰਕੂਲੇਟਿੰਗ ਔਨ ਸੋਸ਼ਲ ਮੀਡੀਆ apparently shot in various parts of Meghalaya showed Khasi student union activists stopping travelers from Assam and interrogating them about their citizenship status. ਇਹ ਹੈ law into their own hands, ਕਿ ਕਾਨੂੰਨ ਹੱਥਾਂ 'ਚ ਲਿਆ ਹੋਇਆ ਔਰ ਉਹਦੇ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ
इस सारे चों पुलिस भी उन्होंने नाल रली हुई है। The next day, the Khasi Student Union set up check gates at several places along Meghalaya's border with Assam to prevent the mass exodus of the 4 lakh people to the state, said the union's General Secretary Donald V. Thum. Checkpoints were established in East Janita Hills District, West Khasi Hills District, and in Raipoi District, Thaban said. Travelers from Assam going from the districts of Barak Valley to the capital Guwahati in particular usually pass through the neighboring state of Meghalaya. According to Tham, the student union detected more than 1,500 alleged undocumented migrants in vehicles coming from Assam. He claimed the district administration and state police were also involved in the exercise. उन्होंने कहा जी ये साढ़े नाल ही ने, इसका मतलब ये है कि इस सारे नूं, क्योंकि बीजेपी उस सरकार च भी है मेघालय दी, उन्होंने अपनी फौज दा ਜਾਂ ਪੁਲਿਸ ਨੂੰ ਤਾਂ ਹੱਕ ਦਿੱਤੇ ਹੀ ਨੇ, ਉਹਨਾਂ ਨੂੰ ਵੀ ਕਿਹਾ ਕਿ ਵੀ ਇਹ ਜਿਹੜਾ ਤੁਸੀਂ ਇਹਨਾਂ ਦੇ ਨਾਲ ਜੁਆਇਨ ਕਰੋ ਔਰ ਇਹ ਬਾਹਰ ਵਾਪਸ ਤੱਕੋ। ਜਦੋਂ ਉਹਨਾਂ ਨੂੰ ਪੁੱਛਿਆ when asked how the union had come to the conclusion that the peoples they had apprehended were undocumented migrants, Tham said they didn't have the necessary documents. He said, we pushed them all back with the help of the police and the district administration. There was no law and order situation. ਹੁਣ ਇਹ ਗੁੰਡੇ ਜਿਹੜੇ ਨੇ ਸਟਰੀਟ ਦੇ ਉੱਤੇ ਉਹ ਕਹਿ ਰਹੇ ਨੇ ਜੀ ਕੋਈ law and order situation ਨਹੀਂ ਹੈ, ਅਸੀਂ 1500 ਬੰਦਾ ਜਿਹੜਾ ਵਾਪਸ ਜਿਹੜਾ ਉਹ ਪੁਸ਼ ਕਰ ਦਿੱਤਾ ਹੈ। ਔਰ ਉਹਦੇ ਚ ਉਹਨਾਂ ਨੇ ਕਿਹਾ ਵੀ ਇਹ ਖਾਸੀ ਸਟੂਡੈਂਟ ਯੂਨੀਅਨ ਦੇ ਸਟੂਡੈਂਟ ਨੇ। ਔਰ ਇਸ ਸਾਰੇ ਦੇ ਨਾਲ ਮੈਂ ਜਦੋਂ ਦੇਖਦਾ ਕਿ ਜਿਹੜਾ ਦੂਸਰਾ ਪਾਰਟ ਕਿ ਵੀ ਕਿਵੇਂ ਈਵਨ MP ਜੇ 6 ਮੈਂਬਰ ਪਾਰਲੀਮੈਂਟ जिस डेलीगेशन ने 8 मैंबरी डेलीगेशन च वो एयरपोर्ट ते रोक ले जाते हैं। और इस सारे दे बारे जिहड़ा इनू तृणमूल कांग्रेस ने कहा भी सुपर एमरजेंसी, इंदिरा गांधी ने तो एमरजेंसी लाई सी, इन्होंने सुपर एमरजेंसी लाई क्योंकि उत्थे जो हुण लोकां दे नाल होना वो चाहुंदे ही नहीं कि बाहरली दुनिया नू पता लगे भी की हो रहा। हालांकि नॉर्थ ईस्ट दीआं इन्हां आलमोस्ट सारियां स्टेटां च ही ਜਿਹੜੇ ਫੋਰਨ ਟਰੈਵਲਰਸ ਨੇ ਉਹਨਾਂ ਦੇ ਜਾਣ ਤੇ ਪਾਬੰਦੀ ਹੈ, ਉਹਨਾਂ ਨੂੰ ਵਿਦ ਪਰਮਿਸ਼ਨ ਹੀ ਜਿਹੜਾ ਜਾਣ ਨੂੰ ਦਿੱਤਾ ਜਾਂਦਾ ਹੈ। ਔਰ ਇਹਨਾਂ ਦੇ ਜਿਹੜੇ ਬਹੁਤ ਸਾਰੇ ਕੈਂਪ ਇਹਨਾਂ ਨੇ ਅਸਾਮ ਦੇ ਵਿੱਚ ਪਹਿਲਾਂ ਹੀ ਇਲੀਗਲਸ ਕਹਿ ਕੇ ਲਾਏ ਹੋਏ ਨੇ, ਜਿਸ ਬਾਰੇ ਅਸੀਂ ਹਰਸ਼ ਮੰਡੇਰ ਦੇ ਆਰਟੀਕਲ 'ਚ ਡਿਸਕਸ ਕੀਤਾ ਸੀ, ਜਿਹੜਾ ਕਿ ਹਿਊਮਨ ਰਾਈਟਸ ਕਮਿਸ਼ਨ ਦਾ ਆਬਜ਼ਰਵਰ ਸੀ, ਕਿ ਕਿਵੇਂ ਬੱਚਿਆਂ ਨੂੰ ਮਾਪਿਓ ਤੋਂ ਅੱਡ ਕੀਤਾ ਹੋਇਆ ਹੈ, 10-10 ਸਾਲ ਤੋਂ ਦਰੜੇ ਹੋਏ ਨੇ ਅੱਡ-ਅੱਡ ਕੈਂਪਾਂ ਦੇ ਵਿੱਚ, ਉਹਨਾਂ ਦੀ ਆਪਸ ਵੀ ਕੋਈ ਕਮਿਊਨੀਕੇਸ਼ਨ ਨਹੀਂ ਹੈ। ਔਰ ਉਸ ਸਾਰੇ ਨੂੰ ਜੇ ਤੁਸੀਂ ਕੰਪੇਅਰ ਕਰੋ ਕਿ ਟਰੰਪ ਨੇ ਤਾਂ ਇੱਕ ਦਿਨ ਹੀ ਅੱਜ ਹੋਇਆ ਸੀ ਕਿ ਬੱਚਿਆਂ ਦੇ ਰੋਣ ਦੀ ਆਵਾਜ਼ ਦੀ ਇੱਕ ਵੀਡੀਓ ਆ ਗਈ ਤੇ ਅਮਰੀਕਨ ਸਾਰੇ ਬਾਹਰ ਨਿਕਲ ਆਏ ਔਰ ਉਹਨੂੰ ਆਰਡੀਨੈਂਸ ਜਾਰੀ ਕਰਕੇ ਉਹ ਪਾਲਿਸੀ ਸੈਪਰੇਟਿੰਗ ਦਾ ਕਿਡਸ ਵਾਪਸ ਲੈਣੀ ਪਈ। ਪਰ ਉੱਥੇ ਆਲਰੇਡੀ ਲੱਗੀ ਹੋਈ ਹੈ। ਔਰ ਹੁਣ ਜਦੋਂ ਈਵਨ ਜਿਹੜੇ ਇਲੈਕਟਿਡ ਅਫੀਸ਼ੀਅਲ ਨੇ ਉਹਨਾਂ ਨੂੰ ਤੁਸੀਂ ਅਲਾਉ ਨਹੀਂ ਕਰਦੇ ਜਾਂ ਉਹਨਾਂ ਨੂੰ ਰੋਕ ਲਿਆ ਜਾਂਦਾ ਹੈ। ਔਰ ਇਸ ਦੇ ਉੱਤੇ ਜਿਹੜਾ ਮਮਤਾ ਬੈਨਰਜੀ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਵੀ ਜੇ ਬੀਜੇਪੀ ਨੇ ਇਸ ਸਾਰੇ ਨੂੰ ਪੱਛਮੀ ਬੰਗਾਲ 'ਚ ਵੀ ਲਾਗੂ ਕਰਨਾ ਚਾਹਿਆ ਤੇ ਭਾਰੀ ਖੂਨ ਖਰਾਬਾ ਹੋਏਗਾ ਔਰ ਇਹ ਜਿਹੜਾ ਸਿਵਲ ਵਾਰ ਵੀ ਹੋਏਗੀ। ਔਰ ਇਸ ਸੰਬੰਧੀ ਉਹਨੇ ਜਿਹੜਾ ਆਈ ਥਿੰਕ ਦਿਸ ਇਜ਼ ਦਾ ਅੱਜ ਟਵੀਟ ਕੀਤਾ ਮਮਤਾ ਨੇ ਜਿਹੜਾ ਕਿ ਉਸ ਡੈਲੀਗੇਸ਼ਨ ਨੂੰ ਰੋਕਿਆ। ਉਹਨੇ ਕਿਹਾ ਕਿ ਆਈ ਥਿੰਕ ਦਿਸ ਇਜ਼ ਦਾ ਬਿਗਨਿੰਗ ਆਫ देयर एंड, दे आर फ्रस्ट्रेटेड, दैट इज वाई दे आर एक्टिंग लाइक ए बंच ऑफ हुलीगन्स। ਉਹਨੇ ਕਿਹਾ ਵੀ ਇਹ ਬੀਜੇਪੀ ਦਾ ਅੰਤ ਨੇੜੇ ਆ ਰਿਹਾ, ਉਸ ਦੀ ਅੰਤ ਨੇੜੇ ਆਉਣ ਦੀ ਸ਼ੁਰੂਆਤ ਹੈ। ਇਹ ਗੁੰਡਿਆਂ ਦੀ ਤਰ੍ਹਾਂ ਬਿਹੇਵ ਕਰ ਰਹੇ ਨੇ ਕਿਉਂਕਿ ਇਹ ਫਰਸਟ੍ਰੇਟਡ ਨੇ। ਔਰ ਇਹ ਜਿਹੜਾ ਜਦੋਂ ਉਹਨਾਂ ਦਾ ਡੈਲੀਗੇਸ਼ਨ ਗਿਆ ਔਰ ਇਸ ਦੇ ਉੱਤੇ ਉਹਨਾਂ ਨੇ ਲਿਖਿਆ ਕਿ ਕਲੋਜ਼ ਟੂ 1000 ਪੁਲਿਸ ਪਰਸਨਲ ਵਰ ਡਿਪਲੋਇਡ ਇਨ ਐਂਡ ਅਰਾਊਂਡ Silchar Airport. Elected representatives of the 8-member party delegation, including 6 MPs, were not allowed to leave airport. They sat in Tarna, then confined to the room. Now some NK channels trying to spin. और उन्होंने कहा जी हुण जिहड़ा इन्हां दा मीडिया है ਉਹ ਇਹਨੂੰ ਇੱਕ ਪੁੱਠੀ ਡਾਇਰੈਕਸ਼ਨ ਦੇਣ ਦੀ ਕੋਸ਼ਿਸ਼ ਕਰ ਰਿਹਾ। ਔਰ ਕੱਲਾ ਇਹੀ ਨਹੀਂ, ਮੈਂ ਦੇਖ ਰਿਹਾ ਵੀ ਜਦੋਂ ਮਮਤਾ ਬੈਨਰਜੀ ਨੇ ਕੱਲ ਇਹ ਵਾਰਨ ਕੀਤਾ ਸੀ ਕਿ ਵੀ ਇਹ ਬਲੱਡ ਬਾਥ ਹੋਏਗਾ ਔਰ ਇਹ ਜਿਹੜਾ ਸਿਵਲ ਵਾਰ ਹੋਏਗੀ, ਉਦੋਂ ਹੀ ਹੁਣ ਕਿਉਂਕਿ ਜਿਹੜਾ ਨਾਰਥ ਦੇ ਮੀਡੀਆ 'ਚ ਟ੍ਰਿਬਿਊਨ ਜਿਹੜਾ ਹੈ ਉਹ ਭਾਵੇਂ
ਕਈ ਵਾਰੀ ਲੱਗੇਗਾ ਕਿ ਜੀ ਮੋਦੀ ਸਰਕਾਰ ਨੂੰ ਉਹ ਕ੍ਰਿਟਿਸਾਈਜ਼ ਕਰ ਰਿਹਾ ਹੈ ਜਾਂ ਫੇਅਰ ਹੋਣ ਦੀ ਕੋਸ਼ਿਸ਼ ਕਰਦਾ ਹੈ ਜੀ, ਪਰ ਜਦੋਂ ਕੋਈ ਕੀ ਇਸ਼ੂ ਆਂਦਾ ਹੈ ਬਿਲਕੁਲ ਉਦੋਂ ਜਿਹੜੀ ਇਹਨਾਂ ਦਾ ਸਟੈਂਡ ਹੁੰਦਾ ਉਹਦੇ ਚੋਂ ਪੱਕਾ ਹਿੰਦੂਤਵੀ ਨਿਕਲ ਆਂਦਾ। ਔਰ ਇਹਨਾਂ ਦਾ ਐਡੀਟੋਰੀਅਲ ਕੱਲ ਦਾ ਸੀ, ਦੀਦੀ ਗੈਟਸ ਕਮਿਊਨਲ। ਹੁਣ ਇਹਨੂੰ ਮਮਤਾ ਬੈਨਰਜੀ ਨੂੰ ਦੀਦੀ ਕਹਿੰਦੇ ਨੇ ਜੀ, ਕਿ ਜੀ ਉਹ ਫਿਰਕੂ ਹੋ ਗਏ। ਇਹ ਹੈਡਲਾਈਨ ਦੇ ਰਿਹਾ, ਦੀਦੀ ਗੈਟਸ ਕਮਿਊਨਲ, ਆਲ ਲੀਡਰਸ ਮਸਟ ਰਿਫਰੇਨ ਫਰੋਮ ਪੋਲਿਟਿਸਾਈਜ਼ਿੰਗ ਐਨਆਰਸੀ। ਕਿ ਜੀ ਸਾਰੇ ਲੀਡਰ ਇਸ ਗੱਲ ਤੋਂ ਬਚਣ ਕਿ ਇਸ ਇਸ਼ੂ ਦਾ ਸਿਆਸੀਕਰਨ। 40 ਲੱਖ ਲੋਕ ਤੁਸੀਂ ਜਿਹੜੇ ਨੇ ਰਾਤੋਂ ਰਾਤ ਜਿਹੜੇ ਨੇ ਗੈਰ ਕਾਨੂੰਨੀ ਬਣਾ ਦਿੱਤੇ ਨੇ ਜੀ। ਮੈਂ ਕੱਲ ਕਿਹਾ ਸੀ 50 ਤੋਂ ਜ਼ਿਆਦਾ ਦੇਸ਼ ਹੋਣਗੇ ਜਿਨ੍ਹਾਂ ਦੀ ਆਬਾਦੀ ਜਿਹੜੀ ਹੈ ਉਹ 40 ਲੱਖ ਤੋਂ ਘੱਟ ਹੈ। ਕਿੱਥੇ ਜਾਣਗੇ ਉਹ ਲੋਕ? ਬਿਲਕੁਲ ਉਹਨਾਂ ਦੇ ਨਾਲ ਕੀ ਹਸ਼ਰ ਹੋਏਗਾ? ਉਹਨਾਂ ਦੇ ਅੱਗੋਂ ਬੱਚਿਆਂ ਦਾ ਫਿਊਚਰ, ਉਹਨਾਂ ਦੀ ਆਪਣੀ ਜ਼ਿੰਦਗੀ, ਔਰ ਇਹ ਜਿਹੜਾ ਉਹਨਾਂ ਦਾ ਬਾਹਰ ਨਿਕਲਣਾ ਵੀ ਬੰਦ। ਔਰ ਜੋ ਉਹ ਤਾਂ 40 ਲੱਖ ਤਾਂ ਗੈਰ ਕਾਨੂੰਨੀ ਬਣਾਏ ਨੇ, ਜਿਹੜੇ ਲੀਗਲ ਨੇ ਉਹਨਾਂ ਨੇ ਜੇ ਉੱਥੋਂ ਲੰਘਣਾ ਤੇ ਉਹ ਮੇਘਾਲਿਆ ਔਰ ਕੱਲ ਨੂੰ ਅਰੁਣਾਚਲ ਪ੍ਰਦੇਸ਼ ਵੀ ਇਹ ਲੱਗ ਜਾਣਗੀਆਂ। ਇਸ ਕਿਸਮ ਦੀਆਂ ਪੋਸਟਾਂ ਨਾਗਾਲੈਂਡ 'ਚ ਵੀ ਲਾ ਦੇਣਗੇ। ਔਰ ਇਹ ਉਹਨੇ ਇਹ ਐਡੀਟੋਰੀਅਲ ਲਿਖ ਰਿਹਾ ਟ੍ਰਿਬਿਊਨ, ਐਕਸਪੈਕਟਡਲੀ West Bengal Chief Minister Mamata Banerjee has opposed the draft National Register of Citizens for political gains। कि जी वो सियासी कारणों करके उन्हें उदा विरोध किया। Her manner was however shocking and violent। ਹੁਣ ਜੇ ਕੋਈ ਬੰਦਾ ਸੱਚਾਈ ਕਹਿੰਦਾ ਵੀ ਤੁਸੀਂ ਲੋਕਾਂ ਨੂੰ ਤੱਕੋਗੇ ਕੀ ਹੋਏਗਾ? ਦੇ ਵਿਲ ਫਾਈਟ ਬੈਕ। ਬਿਲਕੁਲ। ਔਰ ਇਹ ਖੂਨ ਖਰਾਬਾ ਹੋਏਗਾ। ਉਹ ਇਹ ਕਹਿ ਰਿਹਾ ਉਹਨੇ ਜਿਹੜਾ ਕਿਹਾ ਬੜਾ ਹਿੰਸਕ, ਔਰ ਆਲਰੇਡੀ ਕੇਸ ਵੀ ਰਜਿਸਟਰ ਕਰ ਲਿਆ ਉਹਦੇ ਵੀ ਇਹ ਬੜਾ shocking and violent। Her remark that there will be a civil war, bloodbath in the country was uncalled for। ਇਹਦੀ ਕੋਈ ਲੋੜ ਨਹੀਂ ਸੀ। This is not only an irresponsible comment but also extremely provocative। ਇਹ ਗੈਰ ਜ਼ਿੰਮੇਦਾਰਾਨਾ ਵੀ ਹੈ ਔਰ ਬੜੀ ਪ੍ਰਕਾਟ ਵਾਲਾ ਵੀ। She is overtly polarizing society and deliberately inciting violence or ਕਿ ਜੀ ਉਹ ਸੁਸਾਇਟੀ ਦਾ ਧਰੁਵੀਕਰਨ ਕਰ ਰਹੀ ਹੈ, ਪਾਲਾਬੰਦੀ ਕਰ ਰਹੀ ਹੈ ਔਰ ਇਹ ਜਿਹੜੀ ਹੈ ਜਿਹੜੀ ਹਿੰਸਾ ਨੂੰ ਉਕਸਾ ਰਹੀ ਹੈ। ਪਰ ਉਹ ਜਿਹੜੇ ਸਾਰਿਆਂ ਨੇ ਲਿੰਚਿੰਗ ਔਰ ਜਿਹਦੇ ਥੱਲੇ ਸਾਰਾ ਏਜੰਡਾ, ਜਿਨ੍ਹਾਂ ਦਾ ਏਜੰਡਾ ਹੀ ਹਿੰਸਾ ਦੇ ਨਾਲ ਪਾਵਰ ਲੈਣ ਤੋਂ ਲੈ ਕੇ ਪਾਵਰ ਰਿਟੇਨ ਕਰਨ ਲਈ ਵੀ ਹਿੰਸਾ, ਔਰ 2019 ਦੀ ਉਹਨਾਂ ਦੇ ਖਿਲਾਫ ਇਹਨਾਂ ਦਾ ਜ਼ਮਾਨਬੰਦ ਹੁੰਦੀ ਹੈ। ਔਰ ਉਹਦੀ ਇੱਕ ਇਨੋਸੈਂਟ ਸਟੇਟਮੈਂਟ ਜਿਹੜੀ ਠੀਕ ਪੁਆਇੰਟ ਆਊਟ ਕਰਦੀ ਹੈ, ਉਹਨੂੰ ਉਹ ਕਹਿ ਰਿਹਾ ਕਿ ਵੀ ਇਹ ਪੋਲਰਾਈਜ਼ ਕਰ ਰਹੇ। ਐਪਰੈਂਟਲੀ ਮਮਤਾ ਬੈਨਰਜੀ ਵਾਂਟਸ ਟੂ ਯੂਜ਼ ਦਾ ਇਸ਼ੂ to catapult herself to the top of all regional opposition leaders, jostling among one another to fill the vacuum created by Congress President Rahul Gandhi, who has wisely pulled out of the PM's race। Issue ਕੀ ਹੈ? ਉਹ ਕਿਹਾ ਜੀ ਇਹ ਹੁਣ ਆਪਣੇ ਉੱਪਰ ਤੇ ਜਾਣ ਲਈ ਉਹਦੇ ਤੇ ਜਿਹੜੀ ਲੀਡਰਸ਼ਿਪ, ਕਿਉਂਕਿ ਰਾਹੁਲ ਗਾਂਧੀ ਨੇ ਕਹਿ ਦਿੱਤਾ ਵੀ ਉਹ ਹੋਰ ਵੀ ਕੋਈ ਹੋ ਸਕਦਾ ਹੈ ਪੀਐਮ ਦਾ ਕੈਂਡੀਡੇਟ। ਔਰ ਇਸ ਸਾਰੇ ਨੂੰ ਉਹਨਾਂ ਨੇ ਔਰ ਇਸ ਕਿਸਮ ਦਾ ਹੀ ਉਹ ਸਾਰਾ ਜਿਹੜਾ ਹੈ ਉਹਨੇ ਨੈਰੇਟਿਵ ਦਿੱਤਾ। ਔਰ ਇਹ ਇਕੱਲਾ ਇਸ ਦਾ ਨਹੀਂ ਹੈ, ਅਸੀਂ ਦੇਖ ਰਹੇ ਹਾਂ ਵੀ ਸਾਰਾ ਹੀ ਇਲੈਕਟ੍ਰੋਨਿਕ ਮੀਡੀਆ ਜਿਹਨੂੰ ਜਿਹੜਾ ਗੋਦੀ ਮੀਡੀਆ ਹੈ ਉਹ ਇਸ ਸਾਰੇ ਨੂੰ ਜਿਹੜਾ ਇਹੀ ਰੰਗਤ ਦੇ ਰਿਹਾ। ਮਮਤਾ ਬੈਨਰਜੀ ਨੂੰ ਉਹਨਾਂ ਨੇ ਇੱਕ ਮੁਸਲਮਾਨ ਔਰਤ ਸਾਬਤ ਕਰ ਦਿੱਤਾ ਕਿ ਵੀ ਇਹ ਅਜੇ ਤੱਕ ਆਈਐਸਆਈ ਨਹੀਂ ਕਿਹਾ, ਹੁਣ ਕਹਿ ਦੇਣਗੇ ਵੀ ਆਈਐਸਆਈ ਦੀ ਏਜੰਟ ਹੈ। ਔਰ ਇਹ ਕਹਿ ਜੀ ਇਹ ਖੂਨ ਖਰਾਬਾ, ਹਿੰਸਾ, ਇਹ ਤਾਂ ਬਿਲਕੁਲ ਲੀਗਲ। ਦੇਖੋ ਜੀ ਰਾਜੀਵ ਗਾਂਧੀ ਨੇ ਅਕੋਰਡ ਕੀਤਾ ਸੀ, ਸੁਪਰੀਮ ਕੋਰਟ ਨੇ ਅਪਾਇੰਟ ਕੀਤਾ, ਕਿੰਨੇ ਹਜ਼ਾਰ ਜਿਹੜੇ ਨੇ ਵਰਕਰਸ ਨੇ ਇਸ ਦੇ ਉੱਤੇ ਕੰਮ ਕੀਤਾ। ਇਹ ਰਿਪੋਰਟ ਹੈ ਔਰ ਕੋਈ ਨਹੀਂ, ਇਹ ਮਾੜੀਆਂ ਮੋਟੀਆਂ ਐਡਜਸਟਮੈਂਟਸ ਅਸੀਂ ਕਰ ਲਾਂਗੇ। ਨਾਲ ਰਾਜਨਾਥ ਸਿੰਘ ਕਹਿ ਰਿਹਾ ਵੀ ਵਿਲ ਇੰਪਲੀਮੈਂਟ ਇਟ ਕੌਮਾ ਐਂਡ ਫੁੱਲ ਸਟਾਪ, ਕਿ ਵੀ ਇਹਦਾ ਬਿਲਕੁਲ ਜਿਹੜਾ ਇਹਨੂੰ ਅਸੀਂ ਇੰਪਲੀਮੈਂਟ ਕਰਾਂਗੇ। ਸੋ ਜ਼ਾਹਰ ਹੈ ਕਿ ਮਮਤਾ ਬੈਨਰਜੀ ਦਾ ਇਹ ਵਾਕ ਜਿਹੜਾ ਅਨਫੋਰਚੂਨੇਟਲੀ ਜੇ ਟਰੂ ਹੁੰਦਾ ਹੈ ਤੇ ਇਹ ਇੱਕ ਬਹੁਤ ਵੱਡੀ ਕੈਲਾਮਿਟੀ ਹੋਏਗਾ ਸਾਰੀ ਉਸ ਸੁਸਾਇਟੀ ਦੇ ਲਈ ਕਿ ਵੀ ਇਹ ਜਿਹੜਾ ਹੈ ਉਸ ਦਿਸ਼ਾ ਵਾਲੀ ਜਾ ਰਿਹਾ ਹੈ ਜਿੱਥੇ ਖੂਨ ਖਰਾਬੇ ਔਰ ਸਿਵਲ ਵਾਰ ਤੋਂ ਬਿਨਾਂ ਹੋਰ ਕੋਈ ਚੋਇਸ ਨਹੀਂ ਹੈ। ਬਿਲਕੁਲ ਡਾਕਟਰ ਸਾਹਿਬ, ਸੋ ਸੈਡ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ।
ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।